ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 2 ਜੁਲਾਈ 2015 18 ਹਾਰਡ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਮੁੱਦਿਆਂ ਨਾਲ। ਕੀ ਨੇ ਡਾਕਟਰ ਸਾਹਿਬ ਅੱਜ ਦੇ ਅਹਿਮ ਮੁੱਦੇ? ਜਦੋਂ ਅੰਗਰੇਜ਼ਾਂ ਨੇ 15 ਅਗਸਤ 1947 ਨੂੰ ਸਾਊਥ ਏਸ਼ੀਆ ਛੱਡਿਆ ਜੀ ਤੇ ਜ਼ਾਹਰ ਹੈ ਕਿ ਦੋਵੇਂ ਪਾਸੇ ਪਾਰਟੀਸ਼ਨ, ਖੂਨ ਖਰਾਬਾ, ਲੇਕਿਨ ਦੋਨਾਂ ਦੇਸ਼ਾਂ 'ਚ ਇੱਕ ਆਪਣੀ ਹੋਂਦ ਦੀ ਗੱਲ ਜ਼ਰੂਰ ਆਈ। ਜਿਵੇਂ RSS ਦਾ ਬੇਸ਼ੱਕ ਮੋਹਨ ਭਾਗਵਤ ਹੁਣ ਕਹਿ ਰਿਹਾ ਹੈ, ਪਰ ਉਦੋਂ ਫਰੀडम ਐਟ ਮਿਡਨਾਈਟ ਜਿਨ੍ਹਾਂ ਨੇ 2 ਪੱਤਰਕਾਰਾਂ ਨੇ ਲਿਖੀ, ਉਹਨਾਂ ਨੇ ਵੀ ਸੈਂਟੀਮੈਂਟ ਦਿੱਤਾ ਹੈ ਕਿ ਜੂਬੀਲੇਸ਼ਨ ਕੀ ਸੀ ਜੀ। ਤੇ ਮੋਹਨ ਭਾਗਵਤ ਦਾ 1000 ਸਾਲ ਬਾਅਦ ਵਾਪਸ ਰਾਜਗੱਦੀ ਮਿਲਣਾ, ਇਹ ਵੀ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ। ਔਰ ਜ਼ਾਹਰ ਹੈ ਕਿ ਪਾਕਿਸਤਾਨ ਨੇ ਵੀ ਇਸ ਸਾਰੇ 67-68 ਸਾਲ ਦੇ ਵਿੱਚ, ਬੇਸ਼ੱਕ 71 ਦੇ ਵਿੱਚ 2 ਹਿੱਸਿਆਂ 'ਚ ਮੁਲਕ ਵੰਡਿਆ ਗਿਆ, ਭਾਰਤੀ ਫੌਜ ਨੇ ਇੰਟਰਫੀਅਰ ਕਰਕੇ ਬੰਗਲਾਦੇਸ਼ ਬਣਾਇਆ, ਪਰ ਉਹਨਾਂ ਨੇ ਵੀ ਇੱਕ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਦੇ ਥੱਲੇ ਇੱਕ ਆਪਣੇ ਸੈਕਸ਼ਨ ਨੂੰ, ਮੁਸਲਮਾਨਾਂ ਨੂੰ ਸਿਕਿਉਰ ਕਰ ਲਿਆ ਜੀ। ਲੇਕਿਨ ਇਹ ਇੱਕ ਟ੍ਰੈਜਡੀ ਰਹੀ ਸਿੱਖ ਕੌਮ ਲਈ ਵੱਡੇ ਪੈਮਾਨੇ ਤੇ ਕਿ ਅਸੀਂ ਤੀਸਰੀ ਧਿਰ ਹੋਣ ਦੇ ਬਾਵਜੂਦ ਜਿਹੜਾ ਉਹ ਉਸ ਦੇ ਉੱਤੇ ਕੋਈ ਪੋਲੀਟੀਕਲੀ ਆਪਣੀ ਥਾਂ ਨਹੀਂ ਬਣਾ ਸਕੇ ਔਰ ਸਿੱਖ ਕੌਮ 2 ਹਿੱਸਿਆਂ 'ਚ ਵੰਡੀ ਗਈ। ਲਗਭਗ 40% ਸਿੱਖ ਬਾਰਡਰ ਦੇ ਦੂਸਰੇ ਪਾਸੇ ਲਹਿੰਦੇ ਪੰਜਾਬ ਵੱਲ ਜਾਂ ਸਿੰਧ ਜਾਂ ਬਲੂਚਿਸਤਾਨ ਦੇ ਥੋੜ੍ਹੇ ਏਰੀਏ 'ਚ ਫਰੰਟੀਅਰ 'ਚ ਰਹਿ ਗਏ, ਜਿਨ੍ਹਾਂ ਨੇ ਵੱਡੇ ਪੈਮਾਨੇ ਦੇ ਉੱਤੇ ਹਿਜਰਤ ਕੀਤੀ। ਲਗਭਗ ਸਾਰੀ ਦੀ ਸਾਰੀ ਕੌਮ ਨੇ ਹਿਜਰਤ ਕੀਤੀ ਕਿਉਂਕਿ ਪਾਕਿਸਤਾਨ 'ਚ ਅੱਜ 20,000 ਦੇ ਕਰੀਬ ਸਿੱਖ ਪਾਪੂਲੇਸ਼ਨ ਹੈ ਜੀ। ਸੋ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਆਲਮੋਸਟ ਐਨ ਬਲਾਕ ਮਾਈਗ੍ਰੇਸ਼ਨ ਹੋਈ ਜਾਂ ਹਿਜਰਤ ਹੋਈ। ਇੱਥੇ ਆ ਕੇ ਅਸੀਂ ਕ੍ਰਿਮੀਨਲ ਟ੍ਰਾਈਬ ਬਣੇ, ਫਿਰ ਕਿਸ ਤਰੀਕੇ ਨਾਲ ਜਿਹੜਾ ਸਟਰਗਲ ਕਰਕੇ ਜਿਨ੍ਹਾਂ ਨੂੰ ਪਨਾਹਗੀਰ ਕਿਹਾ ਗਿਆ ਉਹਨਾਂ ਨੇ ਆਪਣੇ ਪੈਰ ਲਾਏ। ਔਰ 37 ਸਾਲ ਦੇ ਵਿੱਚ ਦੂਸਰੀ ਵੱਡੀ ਟ੍ਰੈਜਡੀ ਅਸੀਂ ਦੇਖਦੇ ਹਾਂ ਕਿ ਜੂਨ 84 ਦਾ ਘੱਲੂਘਾਰਾ, ਪੰਜਾਬ ਦੇ 12,000 ਪਿੰਡਾਂ 'ਚ ਵੀ ਉਸ ਦੀ ਲਗਾਤਾਰਤਾ ਜੀ। ਔਰ ਫਿਰ ਨਵੰਬਰ 84 ਦਾ ਘੱਲੂਘਾਰਾ, ਜਿਹਦੇ 'ਚ ਦਿੱਲੀ ਔਰ ਭਾਰਤ ਭਰ ਦੀਆਂ ਸਟੇਟਾਂ 'ਚ ਜੋ ਸਿੱਖਾਂ ਦੇ ਨਾਲ ਹੋਇਆ। ਬੇਸ਼ੱਕ ਦੁਨੀਆ ਦੇ ਵਿੱਚ ਰੈਫਿਊਜੀਜ਼ ਦੀ, ਮਾਈਗ੍ਰੈਂਟਸ ਦੀ ਇੱਕ ਆਪਣੀ ਕਹਾਣੀ ਹੈ ਔਰ ਮੰਦੇ ਭਾਗਾਂ ਨੂੰ 21ਵੀਂ ਸਦੀ 'ਚ ਵੀ, ਬੇਸ਼ੱਕ ਉਹ ਰੋਹਿੰਗਿਆ ਮੁਸਲਮਾਨ ਹੋਣ ਬਰਮਾ ਦੇ ਜਾਂ ਮੈਡੀਟੇਰੇਨੀਅਨ ਰੀਜਨ ਦੇ ਵਿੱਚ, ਅੱਜ ਵੀ ਜਿਸ ਕਿਸਮ ਦਾ ਆਈਸਿਸ ਦਾ ਰੋਲ ਹੈ ਔਰ ਜਿਵੇਂ ਈਸਾਈਆਂ ਦੇ ਉੱਤੇ ਔਰ ਦੂਸਰੇ ਜਿਹੜੇ ਕਾਪਟਿਕ ਜਾਂ ਯਜ਼ਦੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਜੋ ਕੁਝ ਚੱਲ ਰਿਹਾ ਹੈ, ਉਹ ਵੀ ਇੱਕ ਦੁਖਾਂਤ ਹੈ ਵੱਡਾ, ਔਰ ਅਸੀਂ ਹਮੇਸ਼ਾ ਹੀ ਉਹਨਾਂ ਦੇ ਲਈ ਇੱਕ ਹਮਦਰਦੀ ਵੀ ਰੱਖਦੇ ਹਾਂ ਜੀ। ਪਰ ਅਸੀਂ ਦੇਖਦੇ ਹਾਂ ਵੀ ਜੇ ਸਿੱਖ ਕੌਮ ਦੇ ਹਵਾਲੇ ਨਾਲ ਦੇਖੀਏ ਤੇ ਸਾਡੀ ਇੱਕ ਤੋਂ ਬਾਅਦ ਇੱਕ ਜਿੰਨਾ ਛੋਟੇ ਟਾਈਮ ਸਪੈਨ 'ਚ ਸਾਡੀ ਤਬਾਹੀ ਬਰਬਾਦੀ ਹੋਈ ਹੈ। 1849 ਤੱਕ 1,45,000 ਸਕੁਅਰ ਮਾਈਲ ਟੈਰੀਟਰੀ ਦੇ ਜਿਹੜੇ ਮਾਲਕ ਹੋਣ, ਸੋਵਰਨ ਹੋਣ, ਬਾਦਸ਼ਾਹ ਹੋਣ, ਉਹ 98 ਸਾਲ ਬਾਅਦ ਇੱਕ ਸਿਵਲ ਵਾਰ ਦੇ ਵਿੱਚ ਝੋਕੇ ਜਾਂਦੇ ਨੇ। ਦੋਨਾਂ ਹਾਲਾਤ ਇਸ ਕਿਸਮ ਦੇ ਬਣਾ ਦਿੱਤੇ ਜਾਂਦੇ ਨੇ। 1947 40% ਬੇਘਰ ਹੁੰਦੇ ਨੇ, ਲੱਖਾਂ ਮਾਰੇ ਜਾਂਦੇ ਨੇ ਤੇ ਫਿਰ ਇਸ ਸਾਰੇ ਚੋਂ ਅਜੇ ਸੈਟਲਿੰਗ ਫੇਜ਼ ਹੀ ਚੱਲ ਰਿਹਾ ਹੈ ਤੇ 37 ਸਾਲ ਬਾਅਦ ਫਿਰ ਵੇਲੇ ਦੀ ਹਕੂਮਤ ਉਹਨਾਂ ਦੇ ਸਰਬਨਾਸ਼ ਦੇ ਲਈ ਟੋਟਲ ਵਾਰ ਉਹਨਾਂ ਦੇ ਉੱਤੇ ਥੋਪ ਦਿੰਦੀ ਹੈ। ਔਰ ਇੱਥੇ ਗੱਲ ਬਸ ਨਹੀਂ ਹੁੰਦੀ। ਨਵੰਬਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ 3 ਦਹਾਕਿਆਂ ਦੇ ਵਿੱਚ ਕਿਸ ਕਦਰ ਸਿੱਖਾਂ ਦੀ ਤਬਾਹੀ ਔਰ ਬਰਬਾਦੀ ਦਾ ਜਿਹੜਾ ਏਜੰਡਾ ਹੈ ਉਹ ਲਿਖਿਆ ਗਿਆ ਜੀ। ਲੇਕਿਨ ਫਿਰ ਵੀ ਇੱਕ ਤਬਕਾ, ਕਿਉਂਕਿ ਸਿੱਖ ਜਿਹੜੇ ਨੇ ਪੈਸੀਮਿਸਟ ਨਹੀਂ ਨੇ ਸੁਭਾਅ ਕਰਕੇ ਵੀ, ਅਸੀਂ ਤਾਂ ਗੁਰੂ ਤੋਂ ਵੀ, ਅਕਾਲ ਪੁਰਖ ਤੋਂ ਵੀ 2 ਵੇਲੇ ਦੀ ਅਰਦਾਸ 'ਚ ਜਿਹੜਾ ਹੈ ਉਹ ਭਰੋਸਾ ਦਾਨ, ਵਸਾ ਦਾਨ, ਇਹ ਦੋਨੋਂ ਹੀ ਮੰਗਦੇ ਹੈ ਜੀ। ਭਰੋਸਾ ਆਪਣੇ ਆਪ 'ਚ ਹੈ, ਕੌਨਫੀਡੈਂਸ, ਸੈਲਫ ਕੌਨਫੀਡੈਂਸ, ਤੇ ਵਸਾ ਦੂਜੇ ਤੇ ਹੁੰਦਾ, ਟਰਸਟ ਕਰਨਾ ਕਿ ਇਹ ਅਕਾਲ ਪੁਰਖ ਸਾਨੂੰ ਇਹ ਗਿਫਟ ਦਿਓ ਕਿ ਅਸੀਂ ਇਤਬਾਰ ਕਰ ਸਕੀਏ, ਅਸੀਂ ਟਰਸਟ ਕਰ ਸਕੀਏ ਜੀ। ਹਾਲਾਂਕਿ ਲੌਂਗ ਟਰਮ ਤਾਂ ਇੱਕ ਚੰਗਾ ਟ੍ਰੇਟ ਹੈ, ਪਰ ਸ਼ਾਇਦ ਸਾਡਾ ਬਾਰ-ਬਾਰ ਜਿਹੜਾ ਹੈ ਉਹ ਟਰਸਟ ਕਰਨਾ, ਔਰ ਕਈ ਵਾਰੀ ਉਹ ਟਰਸਟ ਇੰਨਾ ਲੰਬਾ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਬਈ ਸ਼ਾਇਦ
ਜਿਹੜਾ ਜ਼ੁਲਮ ਕਰਨ ਵਾਲਾ ਹੈ ਜਾਂ ਧੱਕਾ ਕਰਨ ਵਾਲਾ ਹੈ ਜਾਂ ਨਿਆਂ ਕਰਨ ਵਾਲਾ ਹੈ, ਸ਼ਾਇਦ ਉਹਦੀ ਜ਼ਮੀਰ ਜਾਗ ਪਏ। ਔਰ ਉਹਦੇ ਥੱਲੇ ਹੀ ਪਹਿਲਾਂ ਉਹੀ ਇਤਬਾਰ 47 ਦੇ ਦੌਰ ਦਾ ਸਾਡੀ ਲੀਡਰਸ਼ਿਪ ਤੇ, ਜਿਹਨੂੰ ਕਹਿੰਦੇ ਨੇ ਬਲੈਂਕ ਚੈੱਕ ਦੇ ਦੇਣਾ ਜੀ, ਜਾਂ ਜਿਹਨੂੰ ਕਹੋ ਕਿ ਵੀ ਆਪਣੀ ਨੱਥ ਫੜਾ ਦੇਣੀ ਕਿ ਭਾਈ ਜਿੱਦਾਂ ਮਰਜ਼ੀ ਲੈ ਜਾਓ, ਡੈਸਟੀਨੀ ਤੁਸੀਂ ਲਿਖੋਗੇ ਸਾਡੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਹੁਣ ਜੂਨ 84 ਨਵੰਬਰ 84 ਦੇ ਘੱਲੂਘਾਰਿਆਂ ਨੂੰ 31 ਸਾਲ ਬੀਤ ਚੁੱਕੇ ਨੇ ਜੀ। ਔਰ ਅਸੀਂ ਕਿੰਨੇ ਸਿਸਟਮ ਨਿਜ਼ਾਮ ਬਦਲੇ, ਕਿਉਂਕਿ ਪਹਿਲੀ ਸਟੇਜ ਦੇ ਉੱਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਕਾਂਗਰਸ, ਨਹਿਰੂ ਖਾਨਦਾਨ, ਗੰਗੂ ਬਾਹਮਣ ਨਾਲ ਉਹਨਾਂ ਦਾ ਸਬੰਧ, ਉਹਨਾਂ ਦੀ ਵਿਟਰੀਓਲਿਕ ਜ਼ਹਿਰੀਲਾ ਮਾਈਂਡਸੈਟ ਸ਼ਾਇਦ ਇਹ ਜ਼ਿੰਮੇਵਾਰ ਹੈ। ਫਿਰ ਤਬਦੀਲੀਆਂ ਵੀ ਦੇਖ ਲਈਆਂ ਕਿੰਨੀ ਵਾਰ ਇਸ ਸਾਰੇ 31 ਸਾਲ ਦੇ ਸਮੇਂ 'ਚ 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਦਿੱਲੀ 'ਚ ਬਦਲੀਆਂ ਨੇ ਔਰ ਆਲਮੋਸਟ ਹਰ ਪਾਰਟੀ ਦੀ ਹਕੂਮਤ ਬਣੀ ਹੈ ਜਾਂ ਉਹ ਹਕੂਮਤ ਦਾ ਹਿੱਸਾ ਰਹੀ। ਉਹ ਭਾਵੇਂ ਚੰਦਰ ਸ਼ੇਖਰ ਵਰਗਾ ਸੀ ਜਿਹਨੂੰ ਸਿੱਖ ਸਮਝਦੇ ਸੀ ਸਾਡਾ ਦੋਸਤ ਹੈ, ਜਾਂ ਆਈਕੇ ਗੁਜਰਾਲ ਵਰਗਾ ਸੀ ਜਿਹਨੂੰ ਜੀ ਪੰਜਾਬੀ ਹੈ ਔਰ ਇਹ ਤਾਂ ਸਿੱਖੀ ਬੈਕਗਰਾਉਂਡ ਵੀ ਹੈ ਇਹਦੀ ਮਾਂ ਪਾਸਿਓਂ, ਜਾਂ ਦੂਜਾ। ਔਰ ਫਿਰ ਬੀਜੇਪੀ ਦੇ ਥੱਲੇ ਵਾਜਪਾਈ ਆਇਆ, ਅਕਾਲੀਆਂ ਨੇ ਜਿਨ੍ਹਾਂ ਨੇ ਪਿਛਲੇ ਅੱਧੀ ਸਦੀ ਤੋਂ ਬਿਲਕੁਲ ਟੋਟਲ ਟਰਸਟ ਇਹਨਾਂ ਦੇ ਉੱਤੇ ਬੀਜੇਪੀ ਤੇ ਕੀਤਾ। ਜਦੋਂ ਬੀਜੇਪੀ ਇੱਕ ਸ਼ੂਦਰ ਪਾਰਟੀ ਸੀ ਭਾਰਤ 'ਚ, ਕੋਈ ਰੀਜਨਲ ਪਾਰਟੀ, ਖੇਤਰੀ ਪਾਰਟੀ ਵੀ ਉਹਦੇ ਨਾਲ, ਸ਼ੂਦਰ ਪੋਲੀਟੀਕਲ ਅਨਟਚੇਬਲ, ਅਸੀਂ ਕੋਈ ਸ਼ੂਦਰਵਾਦ 'ਚ ਨਹੀਂ ਯਕੀਨ ਰੱਖਦੇ, ਪਰ ਇੱਕ ਅੰਗਰੇਜ਼ੀ ਐਕਸਪ੍ਰੈਸ਼ਨ ਹੈ ਕਿ ਉਹਨੂੰ ਇਹ ਸੀ ਕਿ ਵੀ ਅਨਟਚੇਬਲ ਹੈ, ਕੋਈ ਉਹਦੇ ਨੇੜੇ ਨਹੀਂ ਸੀ ਜਾਂਦਾ। ਤੇ ਅਕਾਲੀਆਂ ਨੇ ਜਿਹੜਾ ਉਹਨੂੰ ਨਾ ਸਿਰਫ ਆਪਣੀ ਅਨਕੰਡੀਸ਼ਨਲ ਸਪੋਰਟ ਦਿੱਤੀ, ਬਾਕੀਆਂ ਨੂੰ ਵੀ ਉਹਦੇ ਲਈ ਜਿਹੜਾ ਹੈ ਉਹ ਨਾਲ ਜੋੜਿਆ। ਔਰ ਵਾਜਪਾਈ ਦੀ ਸਰਕਾਰ 3 ਵਾਰ ਬਣੀ ਪਿਛਲੇ 13 ਦਿਨ, 13 ਮਹੀਨੇ ਔਰ 5 ਸਾਲ, ਔਰ ਹੁਣ 1 ਸਾਲ ਤੋਂ ਜ਼ਿਆਦਾ ਮੋਦੀ ਜਿਸ ਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਦਾ ਰੱਥ ਘੁਮਾਉਂਦਿਆਂ ਬਾਦਲ ਨੇ ਕਿਸ ਕਿਸਮ ਦੇ ਕਮੈਂਟ ਕੀਤੇ ਸੀ। ਔਰ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ। ਬੇਸ਼ੱਕ ਇਹ ਜਿਹੜੀ ਹੁਣ ਖਬਰ ਮੈਂ ਡਿਸਕਸ ਕਰਾਂਗਾ ਇਹਦੇ 'ਚ ਜਿਹੜਾ ਕਈਆਂ ਨੂੰ ਇਸ 'ਚੋਂ ਲੱਗੇਗਾ ਕਿ ਵੀ ਦੇਖੋ ਕਿੰਨੀ ਐਮੋਸ਼ਨਲ ਤਕਰੀਰ, ਕਿਵੇਂ ਐਮੋਸ਼ਨਲ ਹੋਏ। ਹੁਣ ਜਰਨੈਲ ਸਿੰਘ ਜਿਹੜੇ ਕਿ ਪੱਤਰਕਾਰ, ਡਿਫੈਂਸ ਡਿਪਾਰਟਮੈਂਟ ਦੇ ਨਾਲ 14-15 ਸਾਲ, ਔਰ ਉਹਨਾਂ ਨੇ ਚਿਦੰਬਰਮ ਜਿਹੜਾ ਕਿ ਉਸ ਵੇਲੇ ਡਿਫੈਂਸ ਮਿਨਿਸਟਰ ਸੀ, ਉਸ ਨੇ ਜਿਹੜਾ ਜਦੋਂ ਇਹ ਜਗਦੀਸ਼ ਟਾਈਟਲਰ ਦੇ ਹਵਾਲੇ ਨਾਲ ਉਸ ਤੋਂ ਸਵਾਲ ਪੁੱਛਿਆ ਗਿਆ, ਇੱਕ ਪ੍ਰੈਸ ਕਾਨਫਰੰਸ ਸੀ, ਇੱਕ ਜਰਨਲਿਸਟ ਸੀ, ਹਿੰਦੀ ਦੇ ਅਖਬਾਰ ਲਈ ਕੰਮ ਕਰਦੇ ਸੀ, ਔਰ ਉਹਨੇ ਟਾਲਾਫਾਈ ਕਰਨਾ ਚਾਹਿਆ, ਉਹਨੇ ਫੇਰ ਪੁੱਛਿਆ, ਉਹਨੇ ਫੇਰ ਉਹਨੂੰ ਬਾਈਪਾਸ ਕਰਨਾ ਚਾਹਿਆ ਤੇ ਉਹਨੇ ਆਪਣੀ ਜੁੱਤੀ ਉਸ ਵੱਲ ਵਗਾ ਕੇ ਮਾਰੀ ਸੀ। ਇਸ ਲਈ ਨਹੀਂ ਕਿ ਉਹਨੂੰ ਹਿੱਟ ਕਰੇ, ਮੈਂ ਬਾਅਦ ਚ ਵੀ ਕਿਹਾ ਕਿ ਵੀ ਮੈਂ ਕੰਟੈਂਪਟ ਸ਼ੋ ਕਰਨਾ ਚਾਹੁੰਦਾ ਸੀ। ਔਰ ਉਦੋਂ ਵੀ ਖਬਰ ਇਹੀ ਸੀ ਕਿ ਜਗਦੀਸ਼ ਟਾਈਟਲਰ ਦੀ ਜਿਹੜੀ ਫਾਈਲ ਹੈ, CBI ਨੇ ਕਿਹਾ ਜੀ ਕੋਈ ਐਵੀਡੈਂਸ ਨਹੀਂ ਹੈ ਔਰ ਉਹ ਅਸੀਂ ਫਾਈਲ ਬੰਦ ਕਰ ਰਹੇ ਹਾਂ। ਸੋ ਜਰਨੈਲ ਸਿੰਘ ਇੰਸਟੈਂਟ ਇੰਟਰਨੈਸ਼ਨਲ ਹੀਰੋ ਬਣਿਆ, ਕਿਉਂਕਿ ਇਹ ਵਾਕਿਆ ਆਲਰੇਡੀ ਇਰਾਕ ਦੇ ਦੌਰੇ ਦੇ ਦੌਰਾਨ ਪ੍ਰੈਜ਼ੀਡੈਂਟ ਬੁਸ਼ ਜਦੋਂ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਇੱਕ ਪੱਤਰਕਾਰ ਨੇ ਜੁੱਤੀ ਉਹਦੇ ਵੱਲ ਮਾਰੀ ਸੀ, ਔਰ ਸਾਰਾ ਜਿਹੜਾ ਮਿਡਲ ਈਸਟ ਔਰ ਇਸਲਾਮਿਕ ਵਰਲਡ ਹੈ ਉਹ ਪੂਰੇ ਚਾਚ ਸੀ ਕਿ ਵੀ ਐਟਲੀਸਟ ਸਾਡੀ ਧਰਤੀ ਦੇ ਉੱਤੇ ਇਹਨੂੰ ਚੈਲੰਜ ਕੀਤਾ, ਨਹੀਂ ਤੇ ਇਹ ਐਜ਼ ਅ ਵਿਕਟਰ ਆਇਆ ਸੀ। ਸੋ ਜ਼ਾਹਰ ਹੈ ਜਰਨੈਲ ਸਿੰਘ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ। ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ ਬਿਆਨਬਾਜ਼ੀਆਂ ਜ਼ਰੂਰ ਕੀਤੀਆਂ, ਲੇਕਿਨ ਕਿਸੇ ਨੇ ਉਹਦੇ 'ਚ ਕੀ ਕਰਨਾ ਸੀ, ਜਾਂ ਇਹ ਤਾਂ ਸਾਰੇ ਇਹਨਾਂ ਦੇ ਹੀ ਸਾਥੀ ਨੇ। ਸੋ ਜਰਨੈਲ ਸਿੰਘ ਨੇ ਜਿਹੜਾ ਇੱਕ ਸਟੈਪ ਅੱਗੇ ਲਿਆ, ਉਹਨੇ ਉਹਦੀ ਜਿਹੜੀ ਪੁਸਤਕ ਹੈ ਆਈ ਐਕਿਊਜ਼, ਜਿਹੜੀ ਇਸ ਬੇਸ ਤੇ ਹੈ ਵੀ ਜਿਵੇਂ ਯਹੂਦੀਆਂ ਦੀ ਸ਼ਾਇਦ ਲੇਡੀ ਨੇ ਇਹ ਲਿਖਿਆ ਸੀ ਕਿਸੇ ਵੇਲੇ ਕਿ ਭਾਈ ਕੌਣ ਜ਼ਿੰਮੇਵਾਰ ਹੈ ਸਾਡੀ ਇਸ ਸਾਰੀ ਦਸ਼ਾ ਦੇ ਲਈ। ਸੋ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਇਸ ਵੇਲੇ ਉਹ MLA ਨੇ ਦਿੱਲੀ ਅਸੈਂਬਲੀ ਦੇ ਵਿੱਚ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਕੋਲ ਆਲਮੋਸਟ 3 ਸੀਟਾਂ ਛੱਡ ਕੇ ਜਿਹੜੀਆਂ BJP ਨੂੰ ਮਿਲੀਆਂ ਸਾਰੀਆਂ ਉਹਨਾਂ ਦੇ ਕੋਲ ਨੇ। ਹੁਣ ਜਿਹੜੀ ਖਬਰ ਦਾ ਮੈਂ ਜ਼ਿਕਰ ਕਰਨ ਲੱਗਾ ਇਹ ਜਿੱਥੇ ਇੱਕ ਬੇਬਸੀ ਦਾ ਆਲਮ ਹੈ ਕਿ ਸਿੱਖ ਦਾ ਕਰੈਕਟਰ ਜਿਹੜਾ ਸਿੱਖ ਦੂਜਿਆਂ ਦੇ ਹੱਕਾਂ ਲਈ ਖਲੋਣ ਵਾਲਾ ਸੀ, ਜਿਸ ਦੇ ਕੋਲ ਉਸ ਧਰਤੀ ਦੀਆਂ ਜਾਈਆਂ ਜਿਹੜੀਆਂ ਨੇ ਉਹ ਪੁਕਾਰ ਕਰਦੀਆਂ ਸੀ ਕਿ ਭਾਈ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਕਿ ਭਾਈ ਇਸ ਧਰਤੀ ਦੀ ਇੱਜ਼ਤ ਅਜ਼ਮਤ ਜਿਹੜੀ ਹੈ ਬਸਰਾ ਜਾਂ ਬਗਦਾਦ ਜਾਂ ਗਜ਼ਨੀ ਦੇ ਬਾਜ਼ਾਰਾਂ ਜਿਹੜੀ ਨਿਲਾਮ ਹੁੰਦੀ ਸੀ ਕਿ ਤੁਸੀਂ ਹੀ ਉਸ ਦੇ ਆਨਰ ਨੂੰ ਸੇਵ ਕਰ ਸਕਦੇ ਹੋ। ਤੇ ਅੱਜ 31 ਸਾਲ ਬਾਅਦ ਜਰਨੈਲ ਸਿੰਘ MLA ਜਿਹੜੀ ਰੂਲਿੰਗ ਪਾਰਟੀ ਹੈ ਉੱਥੋਂ ਦੀ ਆਮ ਆਦਮੀ ਪਾਰਟੀ,
ਉਸ ਦੇ ਬਿਹਾਵ ਤੇ ਰੈਜ਼ੋਲੂਸ਼ਨ ਮੂਵ ਕਰਦਾ ਦਿੱਲੀ ਅਸੈਂਬਲੀ 'ਚ, ਔਰ ਦਰਸ਼ਕ ਦੇਖ ਰਹੇ ਹੋਣਗੇ ਸਕਰੀਨ ਦੇ ਉੱਤੇ, ਕਿ ਉਹ ਕਹਿੰਦਾ ਹੈ ਕਿ ਭਾਈ 31 ਸਾਲ ਸਾਨੂੰ ਕਦੋਂ ਮਿਲੇਗਾ ਇਨਸਾਫ, ਕਿੱਥੇ ਇਨਸਾਫ ਲਈ ਅਸੀਂ ਜਾਈਏ ਜੀ। ਔਰ ਉਹਨੇ ਜਿਸ ਤਰੀਕੇ ਦੇ ਨਾਲ ਬਿਆਨ ਕੀਤਾ ਉਹ ਆਪਣੇ ਅਥਰੂ ਨਹੀਂ ਰੋਕ ਸਕਿਆ, ਇੱਕਦਮ ਭਾਵੁਕ ਹੋਇਆ। ਅਸੈਂਬਲੀ ਦੇ ਵਿੱਚ ਵੀ ਮਾਹੌਲ ਬਦਲੇ ਔਰ ਇਸ ਪਿਕਚਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਅਸੀਂ ਕੁਝ ਚੀਜ਼ਾਂ ਜਿਸ ਨੂੰ ਕਹਿੰਦੇ ਨੇ ਕਿ ਵੀ ਇਹ ਪਿਕਚਰ ਸੇਜ਼ 1000 words can't say what a picture tells। ਜੀ। ਹੁਣ ਬੈਕਗ੍ਰਾਉਂਡ ਦੇ ਵਿੱਚ ਡਾਕਟਰ BR ਅੰਬੇਦਕਰ ਦੀ ਪਿਕਚਰ ਹੈ, ਜਿਨ੍ਹਾਂ ਨੇ ਜਿਹਨੂੰ ਕਾਂਸਟੀਟਿਊਂਟ ਅਸੈਂਬਲੀ ਦਾ ਚੇਅਰਪਰਸਨ ਕਿਹਾ ਜਾਂਦਾ, ਜਿਸ ਸੰਵਿਧਾਨ ਲਿਖਿਆ। ਹੁਣ ਇਸ ਤੋਂ ਵੱਧ ਕੇ ਕੀ ਮੌਕਰੀ ਹੋਏਗੀ ਉਸ ਸਿਸਟਮ ਦੀ ਬਣਾਈ ਜਾ ਸਕਦੀ ਹੈ ਕਿ ਇੱਕ ਇਲੈਕਟਿਡ ਆਫੀਸ਼ੀਅਲ ਜਿਸ ਦੇ ਆਪਣੇ ਪਰਿਵਾਰ ਦੇ ਜੀਵ ਵੀ ਮਾਰੇ ਗਏ 31 ਸਾਲ ਬਾਅਦ ਉਸ ਵਿਧਾਨ ਸਭਾ ਦੇ ਵਿੱਚ ਖਲੋ ਕੇ, ਜਿਹੜੀ ਉਸ ਕਾਂਸਟੀਟਿਊਸ਼ਨ ਦੇ ਥੱਲੇ ਜਿਹੜਾ ਡਾਕਟਰ ਅੰਬੇਦਕਰ ਦੇ ਰਾਹੀਂ ਆਉਂਦਾ, ਉਹ ਹੈਲਪਲੈਸਨੈਸ ਸ਼ੋ ਕਰ ਰਿਹਾ ਹੈ ਔਰ ਸਿਸਟਮ ਜਿਹੜਾ ਹੈ ਉਸ ਦੇ ਕੋਲ ਦੇਣ ਦੇ ਲਈ ਇਨਸਾਫ ਨਹੀਂ ਜੀ। ਔਰ ਇਸੇ ਤਰ੍ਹਾਂ ਦੂਸਰੇ MLA ਜਗਦੀਪ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ ਔਰ ਮੈਂ ਜਿਹੜੀ ਕਵਰੇਜ ਇਸ ਇਵੈਂਟ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਈ ਹੈ ਮੈਂ ਉਹ ਥੋੜੀ ਜਿਹੀ ਸ਼ੇਅਰ ਕਰਾਂਗਾ। ਔਰ ਫਿਰ ਕਨਕਲੂਜਨ ਦੇ ਵਿੱਚ ਅਸੈਂਬਲੀ ਦਾ ਜਿਹੜਾ ਸਪੀਕਰ ਹੈ ਉਹ ਕੀ ਹਰਾ ਰੈਜ਼ੋਲੂਸ਼ਨ ਕੀਤਾ ਅਸੈਂਬਲੀ ਨੇ ਕਿ ਭਾਈ ਇਹ ਰਾਈਟਸ ਨਹੀਂ ਨੇ, ਇਹ ਕਤਲੇਆਮ ਹੈ ਔਰ ਇਨਸਾਫ ਹੋਣਾ ਚਾਹੀਦਾ ਹੈ। ਪਰ ਸਪੀਕਰ ਨੇ ਜੋ ਕਿਹਾ ਉਹ ਹਕੀਕਤ ਹੈ ਕਿ 31 ਸਾਲ ਬਾਅਦ ਅਸੀਂ ਕਿੱਥੇ ਆ ਕੇ ਖੜੇ ਜੀ। ਔਰ ਇਸ ਸਟੋਰੀ ਦੀ ਹੈਡਲਾਈਨ ਹੈ 84 ਰਾਇਟਸ। ਔਰ ਤੁਸੀਂ ਅਖਬਾਰ ਦੀ ਬੇਈਮਾਨੀ ਦੇਖੋ, ਇਹਦੇ ਬਾਵਜੂਦ ਕਿ ਇੰਡੀਅਨ ਹੋਮ ਮਿਨਿਸਟਰ ਵੀ ਜੈਨੋਸਾਈਡ ਕਹਿ ਰਿਹਾ, ਰੈਜ਼ੋਲੂਸ਼ਨ ਵੀ ਇਹਨਾਂ ਦਾ ਜਿਹੜਾ ਉਹਨੂੰ ਕਤਲੇਆਮ ਕਹਿ ਰਿਹਾ ਔਰ ਕੇਜਰੀਵਾਲ ਅਸੈਂਬਲੀ 'ਚ ਕਹਿ ਰਿਹਾ ਕਿ ਸਭ ਇਹ ਪੋਲੀਟੀਕਲ ਕੋਈ ਰਾਇਟਸ ਨਹੀਂ ਸੀ, ਪੋਲੀਟੀਕਲ ਜਿਹੜੀ ਹੈ ਉਹ ਮਰਡਰ ਨੇ। ਲੇਕਿਨ ਮੀਡੀਆ ਜਿਹੜਾ ਅਦਰਵਾਈਜ਼ ਹਰ ਇੱਕ ਨੂੰ, ਕੋਈ ਸਿੱਖ ਜਾਂ ਮੁਸਲਮਾਨ ਜਾਂ ਦਲਿਤ ਹੋ, ਉਹਨੂੰ ਟੈਰਰਿਸਟ ਬਣਾ ਦੇਣਗੇ, ਲੇਕਿਨ ਇੱਥੋਂ ਉਹ ਅਜੇ ਤੱਕ ਰਾਇਟ ਸ਼ਬਦ ਕੱਢਣ ਨੂੰ ਤਿਆਰ ਨਹੀਂ ਨੇ। 84 ਰਾਇਟਸ AAP MLA ਜਰਨੈਲ ਸਿੰਘ ਬ੍ਰੇਕਸ ਡਾਊਨ ਐਜ਼ ਐਮੋਸ਼ਨਸ ਰਨ ਹਾਈ, ਕਿ ਵੀ ਉਹ ਬਿਲਕੁਲ ਉਹਨਾਂ ਦੇ ਅਥਰੂ ਵਗੇ ਔਰ ਆਪਣਾ ਆਪਾ ਕੰਟਰੋਲ ਨਹੀਂ ਕਰ ਸਕੇ। Jarnail Singh, the MLA from Rajouri Garden, broke down in the Delhi Assembly on Tuesday while giving an emotional account of how his family members were killed in the 1984 anti-Sikh riots. While moving a resolution on the 1984 riots, which was adopted by the Assembly, he urged Speaker Ram Nivas Goyal to write to Prime Minister Narendra Modi to expedite the investigation in the over 3-decade-old riot cases. ਉਹਨੇ ਕਿਹਾ ਜੀ ਤੁਸੀਂ ਰੈਜ਼ੋਲੂਸ਼ਨ ਕਰੋ, ਮੋਦੀ ਨੂੰ ਕਹੋ ਵੀ 3 ਦਹਾਕਿਆਂ ਤੋਂ ਜ਼ਿਆਦਾ ਜਿਹੜਾ ਹੋਇਆ ਸਮਾਂ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਕਰੋ। ਹੁਣ ਜਿਹੜਾ ਸਿੰਘ ਵਾਸ ਅਨਏਬਲ ਟੂ ਫਾਈਟ ਬੈਕ ਹਿਜ਼ ਟੀਅਰਸ ਐਜ਼ ਹੀ ਸੈਡ। ਹੁਣ ਇਹ ਬੜੀ ਕਰੂਸ਼ਲ ਹੈ ਔਰ ਮੈਂ ਸਮਝਦਾ ਹਾਂ ਇਹ ਸਾਡੀ ਹੈਲਪਲੈਸਨੈਸ ਕੌਮ ਦੀ। ਔਰ ਜਦੋਂ ਤੁਹਾਡੇ ਕੋਲ ਘਰ ਨਹੀਂ ਹੁੰਦਾ ਤੇ ਜਿਹਨੂੰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਵੀ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਹੁਣ ਇਹ ਬੇਪਤ ਹੋਈ ਕੌਮ ਹੈ ਔਰ ਜਿਸ ਧਰ ਦੇ ਉੱਤੇ ਅਸੀਂ ਖਲੋਤੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਵਾ ਉਹ ਫਰੇਬੀ ਹੈ ਔਰ ਉਸ ਧਰ ਦੇ ਉੱਤੇ ਵੀ ਜਿੱਥੇ ਸਾਡੇ ਪੈਰ ਟਿਕੇ ਹੋਏ ਨੇ ਉਹਨਾਂ ਉੱਥੇ ਵੀ ਜਿਹੜੀ ਮਿੱਟੀ ਹੈ ਉਹ ਵੀ ਵਿਸ਼ੈਲੀ ਹੈ, ਉਹ ਵੀ ਟੌਕਸਿਕ ਹੈ। ਬੇਈਮਾਨਾਂ ਦੇ ਨਾਲ, ਸ਼ੈਤਾਨਾਂ ਦੇ ਨਾਲ, ਠੱਗਾਂ ਦੇ ਨਾਲ ਜਿਹੜਾ ਸਾਡਾ ਵਾਹ ਹੈ। ਔਰ ਇਹ ਜਰਨੈਲ ਸਿੰਘ ਕਹਿ ਰਿਹਾ ਅਸੈਂਬਲੀ 'ਚ ਖਲੋ ਕੇ, ਦਿਸ ਕੁਐਸਚਨ ਇਜ਼ ਰਿਲੇਟਡ ਟੂ ਆਵਰ ਆਨਰ, ਕਿ ਇਹ ਸਵਾਲ ਸਾਡੇ ਸਵੈਮਾਨ ਦਾ ਹੈ। what answers will we give to our children when they ask what happened to the perpetrators of the attacks? ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਪੁੱਛਣਗੇ ਕਿ ਸਾਡੇ ਤੇ ਹਮਲੇ ਕਰਨ ਵਾਲੇ, ਸਾਡੀ ਨਸਲਕੁਸ਼ੀ ਕਰਨ ਵਾਲਿਆਂ ਦੇ ਨਾਲ ਨੂੰ ਕੀ ਸਜ਼ਾ ਮਿਲੀ? ਜੀ। After 23 years of filing FIRs, there is no charge sheet in the case। ਕਿ 23 ਸਾਲ, ਹੁਣ ਪਹਿਲਾਂ ਤਾਂ FIR ਫਾਈਲ ਕਰਨ 'ਚ 8 ਸਾਲ ਲੰਘ ਗਏ, ਜੇ 8 ਸਾਲ ਬਾਅਦ 84 ਤੋਂ FIRs ਫਾਈਲ ਹੋਈਆਂ ਤੇ 23 ਸਾਲ ਤੋਂ ਬਾਅਦ ਜੇ ਵੀ ਕੋਈ ਚਾਰਜ ਫਾਈਲ ਨਹੀਂ ਕੀਤੇ ਗਏ। ਜੀ। Has this happened in any other case?
ਕਿ ਵੀ ਕਿਸੇ ਹੋਰ ਕੇਸ 'ਚ ਵੀ ਹੋਇਆ। ਜੀ। ਬਿਆਨ ਸਿੰਘ ਸਤਵੰਤ ਸਿੰਘ, ਜਿਹੜੇ ਬਿਆਨ ਸਿੰਘ ਮੌਕੇ ਤੇ ਮਾਰ ਦਿੱਤਾ, ਸਤਵੰਤ ਸਿੰਘ ਕੇਅਰ ਸਿੰਘ ਤੁਸੀਂ ਹੈਂਗ ਕਰ ਦਿੱਤੇ, ਜਿੰਦਾ ਸੁੱਖਾ ਤੁਸੀਂ ਹੈਂਗ ਕਰ ਦਿੱਤੇ, ਬਾਕੀਆਂ ਨੂੰ ਤੁਸੀਂ ਲਾਈਨ ਤੇ ਲਾਇਆ ਹੋਇਆ ਹੈਂਗ ਕਰਨ ਲਈ। ਲੇਕਿਨ 31 ਸਾਲ 'ਚ ਤੁਹਾਡੀਆਂ ਅਦਾਲਤਾਂ ਨੂੰ ਦੋਸ਼ੀ ਨਹੀਂ ਲੱਭੇ ਔਰ ਤੁਹਾਡੇ ਸਿਸਟਮ CBI ਔਰ ਦੂਸਰਿਆਂ ਕੋਲ 23 ਸਾਲ ਬਾਅਦ ਵੀ ਚਾਰਜ ਸ਼ੀਟ ਫਾਈਲ ਕਰਨ ਦਾ ਵਕਤ ਨਹੀਂ ਹੈ। Let these cases be reopened on our behalf, Speaker ji. You please write to the PM and seek an appointment with him. ਹੁਣ ਇਹ ਕਹਿ ਰਹੇ ਜੇ ਉਹਨੂੰ ਲਿਖੋ, ਉਹਦੇ ਤੋਂ ਮਿਲਣ ਦਾ ਸਮਾਂ ਲਓ। ਔਰ ਦੂਸਰੇ ਜਿਹੜੇ MLA ਹਰੀਨਗਰ ਤੋਂ ਜਗਦੀਪ ਸਿੰਘ ਬਣੇ ਨੇ, ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਇਹ 13-year-old boy went from one police station to another checking every corpse looking for his father. ਕਿ ਇੱਕ 13 ਸਾਲ ਦਾ ਮੁੰਡਾ ਜਿਹੜਾ ਇੱਕ ਤੋਂ ਦੂਜੇ ਪੁਲਿਸ ਸਟੇਸ਼ਨ 'ਚ ਗਿਆ, ਹਰ ਮੁਰਦੇ ਨੂੰ ਪੁੱਠਾ ਕਰਕੇ ਦੇਖ ਰਿਹਾ ਸੀ ਕਿ ਉਹ ਆਪਣੇ ਪਿਓ ਨੂੰ ਵਿੱਚੋਂ ਲੱਭ ਰਿਹਾ ਸੀ ਉਹਨਾਂ ਮੁਰਦਿਆਂ ਦੇ। That boy is now 45. ਉਹ ਮੁੰਡਾ ਹੁਣ 45 ਸਾਲਾਂ ਦਾ ਹੈ। And I was that boy. ਮੈਂ ਉਹ ਮੁੰਡਾ ਸੀ। ਹੁਣ ਇਹਦੇ ਬਾਵਜੂਦ ਇਹ ਜਿਹੜੇ ਜਿਸ ਲੈਵਲ ਤੱਕ ਇਹ ਗੱਲ ਉਹਨਾਂ ਨੇ ਪਹੁੰਚਾਈ ਹੈ, ਪੁਆਇੰਟਿੰਗ, ਬਾਕੀ ਉਹਨਾਂ ਨੇ BJP ਦੇ MLA ਨੂੰ ਕਿਹਾ, if the 3 MLA ਨੇ BJP ਦੇ, pointing towards the 3 BJP MLAs in the house, he said, if the 3 of them have a heart, let all 70 of us Delhi MLAs go to Narendra Modi and seek speedy justice. ਉਹਨੇ ਕਿਹਾ ਜਿਹੜੇ 3 ਬੈਠੇ ਨੇ, ਜੇ ਤੁਹਾਡੇ 'ਚ ਦਿਲ ਹੈ ਤੇ ਆਓ ਅਸੀਂ ਸਾਰੇ 70 ਦੇ 70 MLA, ਕਿਉਂਕਿ ਬਾਕੀ 67 ਆਮ ਆਦਮੀ ਪਾਰਟੀ ਦੇ ਨੇ, ਮੋਦੀ ਦੇ ਕੋਲ ਚੱਲੀਏ। ਹੁਣ ਅਰਵਿੰਦ ਕੇਜਰੀਵਾਲ, ਹਾਲਾਂਕਿ ਰਿਲੇਟਿਵਲੀ ਅਸੀਂ ਇਮਾਨਦਾਰ ਸਮਝਦੇ ਹਾਂ, ਜਾਂ ਜੇ ਇਸ ਪਾਰਟੀ 'ਚ 2 ਵਿਕਟਮ ਜਿਹੜੇ ਨੇ ਉਹ ਵੀ ਆਏ ਨੇ, ਪਰ ਜੇ ਤੁਸੀਂ ਸਟੇਟਮੈਂਟ ਦੇਖੋ ਤੇ ਕੁੱਲ ਮਿਲਾ ਕੇ ਉੱਥੇ ਕੀ ਗੱਲ ਚਲੀ ਜਾਂਦੀ ਹੈ ਵੀ ਕੁਝ ਨਹੀਂ ਨਿਕਲਣਾ ਹੈ ਸਿੱਖਾਂ ਦੇ ਲਈ, ਈਵਨ ਮੁਸਲਮਾਨਾਂ ਦੇ ਲਈ। ਭਾਰਤੀ ਨਕਸ਼ੇ ਜਿਹੜੇ ਸਫਰ ਕਰ ਰਹੇ, ਹੁਣ ਜਿਹੜਾ ਕੇਜਰੀਵਾਲ ਕਹਿ ਰਿਹਾ, our government will do everything it can for the rehabilitation of the victims of these riots, will provide them legal need, will provide, take care of their legal needs as well. ਇੰਨਾ ਜਿਹੜਾ ਹੈ ਉਹ ਕੇਜਰੀਵਾਲ ਹੈ ਕਿ ਜੇ ਅਸੀਂ ਰੀਹੈਬਿਲਿਟੇਟ ਕਰ ਦਿਆਂਗੇ, ਹੁਣ ਰੀਹੈਬਿਲਿਟੇਟ 31 ਸਾਲ 'ਚ ਤੁਸੀਂ ਕੀ ਕਰਨਾ ਹੈ ਤੇ ਪਹਿਲਿਆਂ ਨੇ ਕਿੰਨਾ ਕੀਤਾ ਹੈ। ਹੁਣ ਜਿਹੜੀ ਸਪੀਕਰ ਦੀ ਗੱਲ ਮੈਂ ਕਨਕਲੂਡ ਕਰਾਂ ਕਿ ਵੀ ਉਹਨੇ ਜਿਹੜਾ ਬਿਆਨ ਦਿੱਤਾ ਇਨ ਰਿਸਪੌਂਸ ਟੂ, ਹੁਣ ਰੈਜ਼ੋਲੂਸ਼ਨ ਹੋ ਗਿਆ, ਉਸ ਤੋਂ ਬਾਅਦ ਸਪੀਕਰ ਨੇ ਇਨ ਰਿਸਪੌਂਸ ਟੂ ਸਿੰਘ's plea, the speaker said, I am saddened to tell you that the hands of this house are tied. ਕਿ ਮੈਂ ਤੁਹਾਨੂੰ ਇਹ ਦੱਸਣ 'ਚ ਬੜਾ ਗਮ ਮਹਿਸੂਸ ਕਰ ਰਿਹਾ ਕਿ ਇਸ ਹਾਊਸ ਦੇ ਹੱਥ ਬੰਨੇ ਹੋਏ ਨੇ। It has been 31 years, but justice has not been delivered. 31 ਸਾਲ ਹੋ ਗਏ ਨੇ, ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ। There is nothing more shameful than that. ਇਸ ਤੋਂ ਵੱਧ ਕੇ ਹੋਰ ਕੀ ਸ਼ਰਮਨਾਕ ਹੋ ਸਕਦਾ ਹੈ। I had asked the PM for time earlier, but couldn't get an appointment. ਕਿ ਮੈਂ ਪਹਿਲਾਂ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਅਪਾਇੰਟਮੈਂਟ ਬਣਾਉਣ ਦੇ ਲਈ ਟਾਈਮ ਮੰਗਿਆ, ਜਿਹੜਾ ਮੈਨੂੰ ਨਹੀਂ ਦਿੱਤਾ ਗਿਆ। ਬਟ ਆਈ ਵਿਲ ਟਰਾਈ ਅਗੇਨ। ਇਹ ਹੁਣ 31 ਸਾਲ ਬਾਅਦ ਉਹ ਪ੍ਰਾਊਡ ਕੌਮ ਜਿਹਨੇ 1,45,000 ਸਕੁਅਰ ਮਾਈਲ ਟੈਰੀਟਰੀ ਤੇ ਰਾਜ ਕੀਤਾ ਹੈ, ਜਿਹਨੇ 1000 ਸਾਲ ਦੀ ਗੁਲਾਮੀ ਚੋਂ ਇਹਨਾਂ ਨੂੰ ਨਿਜ਼ਾਤ ਦਿਵਾਈ ਹੈ, ਜਿਹੜੀ ਕੌਮ ਨੇ ਕਿਵੇਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚ ਸਫ਼ਰ ਕੀਤਾ ਹੈ, ਅੱਜ ਉਸ ਦੇਸ਼ ਦੀ ਰਾਜਧਾਨੀ 'ਚ ਦੇ ਉਸ ਅਸੈਂਬਲੀ ਦੇ ਵਿੱਚ ਸਿੱਖ MLA ਭੁੱਬਾਂ ਮਾਰ ਕੇ ਰੋ ਰਿਹਾ ਔਰ ਉਹ ਹਾਊਸ ਔਰ ਉਹ ਉਹਨੂੰ ਕਹਿ ਰਿਹਾ ਕਿ ਜੀ ਅਸੀਂ ਹੈਲਪਲੈਸ ਹਾਂ, ਅਸੀਂ ਤਾਂ ਇਸ ਬਾਰੇ ਗੱਲ ਕਰਨ ਲਈ ਨਰਿੰਦਰ ਮੋਦੀ ਤੋਂ ਟਾਈਮ ਵੀ ਨਹੀਂ ਲੈ ਸਕਦੇ ਔਰ ਸਾਡੇ ਅਵਰ ਹੈਂਡਸ ਆਰ ਟਾਈਟ। ਸੋ ਇਹ ਸਾਡਾ ਹਾਲ ਹੈ। ਤੇ ਹੁਣ ਪਾਕਿਸਤਾਨ ਬਣਿਆ ਇੱਕ ਹਿੱਸਾ ਵੱਡਾ ਮੁਸਲਮਾਨਾਂ ਦਾ, ਜਿਨ੍ਹਾਂ ਨੇ ਭਾਰਤ 'ਚ ਰਹਿਣਾ ਹੀ ਮਨਜ਼ੂਰ ਕੀਤਾ ਹੈ, ਸ਼ਾਇਦ ਕਿਉਂਕਿ ਉਦੋਂ ਉਹਨਾਂ 'ਚ ਵੀ 2 ਵਿਚਾਰਧਾਰਾਵਾਂ ਸੀ। ਅੱਜ ਵੀ ਜਿਹੋ ਜਿਹੇ ਆ GK ਵਰਗੇ ਤੇ ਦੂਜੇ ਟੁਚੇ ਜਿਹੜੇ ਨੇ ਇਸ ਕੰਮੇ ਲੱਗੇ ਹੋਏ ਨੇ ਇਸ ਕਿਸਮ ਦੇ, ਉਦੋਂ ਵੀ ਉਹਨਾਂ ਨੇ ਮੁਸਲਮਾਨਾਂ 'ਚ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਸ਼ੋ ਬॉय ਸੀ ਜਿਹੜੇ ਇਹ ਕਹਿੰਦੇ ਸੀ ਜੀ ਨਹੀਂ ਅਸੀਂ ਤਾਂ, ਸਾਡਾ ਤਾਂ ਇਹ ਦੇਸ਼ ਹੈ ਔਰ ਅਸੀਂ ਤਾਂ ਦੇਖੋ ਜੀ ਗਾਂਧੀ ਜੀ, ਨਹਿਰੂ ਜੀ ਸੈਕੂਲਰ ਨੇ, ਸਾਡੇ ਧਰਮ 'ਚ ਕੌਣ ਇੰਟਰਫੀਅਰੈਂਸ ਕਰ ਸਕਦੇ ਜੀ। ਔਰ ਜੋ ਇੰਟਰਫੀਅਰੈਂਸ ਦਾ ਹਾਲ ਚੱਲ ਰਿਹਾ, ਸਿੱਖਾਂ ਦਾ ਹਾਲ ਤਾਂ ਦੇਖ ਲਿਆ, ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ, ਤੇ ਦੂਸਰਾ ਹਾਲ ਅੱਜ ਦੀ ਖਬਰ ਸੀ ਕਿ ਮਹਾਰਾਸ਼ਟਰ ਦੇ ਵਿੱਚ
ਜਿਹੜਾ ਮਹਾਰਾਸ਼ਟਰ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਹੈ, ਪਹਿਲਾਂ ਹੀ ਇੱਕ ਜਿਹੜਾ MLA ਹੈ ਉਹਨਾਂ ਨੇ ਲਿਆਂਦਾ ਹੋਇਆ BJP ਦਾ ਤਾਰਾ ਸਿੰਘ, ਜਿਹੜਾ ਬਿਲਕੁਲ ਗਣੇਸ਼ ਨੂੰ ਜਿਹੜਾ ਗਣਪਾ ਮੋਰੀਆ ਨੂੰ ਵੀ ਡੋਬਦਾ ਹੈ, ਜਗਰਾਤੇ ਵੀ ਕਰਦਾ ਹੈ, ਔਰ ਉਹ ਪੂਰਾ ਉਹਨੇ ਆਪਣਾ ਜਿਹੜਾ ਲਾਲ ਮੌਲੀ ਦਾ ਧਾਗਾ ਔਰ ਕਿਸ ਕਿਸਮ ਦਾ ਹੁਣ ਉਹਨੂੰ ਲਿਆਉਣ ਦੇ ਲਈ ਕਿ BJP ਨੇ ਕਿਵੇਂ ਤਖਤ ਦੇ ਉੱਤੇ ਕੰਟਰੋਲ ਕਰਨਾ, ਉਹਨਾਂ ਨੇ ਜਿਹੜਾ ਗੁਰਦੁਆਰਾ ਐਕਟ ਉਸ ਦਾ ਨਾਂ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਐਕਟ 1956 ਜੀ। ਹੁਣ ਮਹਾਰਾਸ਼ਟਰ 'ਚ ਜਦੋਂ ਹੀ ਸ਼ਿਵ ਸੈਨਾ BJP ਦੀ ਸਰਕਾਰ ਬਣੀ, ਉਹਨਾਂ ਨੇ ਫਰਵਰੀ ਮਹੀਨੇ 'ਚ ਇਸ ਸਾਲ ਇਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਕਿ ਜੀ ਸਰਕਾਰ ਜਿਹੜੀ ਹੈ ਉਹ ਨੋਮੀਨੇਟ ਕਰੇਗੀ ਚੇਅਰਮੈਨ। ਉਹ ਕਰ ਦਿੱਤਾ। ਬਾਦਲ ਨੇ ਵੀ ਚੀਕਾਂ ਮਾਰੀਆਂ, ਦੂਜਾ ਵੀ ਲਿਖਿਆ ਇੱਧਰ ਉੱਧਰ, ਮੋਦੀ ਜੀ ਨੂੰ ਲਿਖਿਆ ਜੀ ਇਹ ਸਾਡੇ ਧਰਮ 'ਚ ਨਾ ਇੰਟਰਫੀਅਰ ਕਰੋ, ਇਹ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ, ਫਲਾਣਾ ਹੋਇਆ ਸੀ, ਢਮਕਾ ਹੋਇਆ ਸੀ। ਹੁਣ ਇੱਕ ਕਦਮ ਅੱਗੇ ਜਾਂਦੇ ਆ, ਜਿਹੜੀ ਅੱਜ ਦੀ ਮੇਜਰ ਖਬਰ ਹੈ, RSS ਲੀਡਰ ਅਪਾਇੰਟਡ ਐਜ਼ ਤਖਤ ਸ੍ਰੀ ਹਜ਼ੂਰ ਸਾਹਿਬ ਐਜੂਕੇਸ਼ਨ ਮਿਨਿਸਟਰ। ਹੁਣ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਥੱਲੇ ਜਿਹੜੀਆਂ ਨੇ ਇੱਕ ਪ੍ਰਾਇਮਰੀ ਸਕੂਲ ਹੈ, ਇੱਕ ਸੀਨੀਅਰ ਸੈਕੰਡਰੀ ਸਕੂਲ ਹੈ, ਇੱਕ ਇੰਡੀਅਨ ਟ੍ਰੇਨਿੰਗ ਇੰਸਟੀਚਿਊਟ ਹੈ ITI ਹੈ। ਹੁਣ ਇਸ ਸਭ ਦਾ ਇੰਚਾਰਜ ਉਹਨਾਂ ਨੇ ਅਮਰੀਕ ਸਿੰਘ ਵਰਿਸਕਰ ਨਾਂ ਦੇ ਬੰਦੇ ਨੂੰ ਲਾਇਆ, ਜਿਹੜਾ ਮਹਾਰਾਸ਼ਟਰ ਦੀ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਹੈ ਉਹ ਜਨਰਲ ਸੈਕਟਰੀ ਹੈ ਜੀ। ਹੁਣ ਅੰਦਾਜ਼ਾ ਲਾ ਲਓ ਵੀ ਉਹਨਾਂ ਨੇ ਤਖਤ ਹਜ਼ੂਰ ਸਾਹਿਬ ਤਾਂ ਪੂਰੀ ਤਰ੍ਹਾਂ ਕਾਬੂ ਕਰ ਲਿਆ, ਧਰਮ 'ਚ ਸਿੱਧੀ ਇੰਟਰਫੇਰੈਂਸ। ਔਰ ਇਹੀ ਮਹਾਰਾਸ਼ਟਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਹੁਣ ਇੱਕ ਨਵਾਂ ਆਰਡੀਨੈਂਸ ਕੱਢਿਆ, ਹੁਣ ਜਿਵੇਂ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਵੀ ਜਦੋਂ ਅਸੀਂ ਐਜੂਕੇਸ਼ਨ ਸਿਸਟਮ ਦੇਖਦੇ ਹਾਂ ਜਾਂ ਜਿਹੜਾ ਪੁਰਾਤਨ ਇੱਕ ਸਿਸਟਮ ਰਿਹਾ, ਇੱਕ ਪਾਸੇ ਤਾਂ ਹਿੰਦੂਤਵਾ ਵਾਲੇ ਆਪਣੇ ਸਿਸਟਮ ਨੂੰ ਗੁਰੂਕੁਲ ਚ ਲਿਜਾ ਰਹੇ ਨੇ ਜੀ। ਗੁਰੂਕੁਲ ਸਿਸਟਮ ਸੀ ਜਿਹੜਾ ਉਹ ਰਿਸ਼ੀ ਔਰ ਉਹ ਅਧਿਆਪਕ ਔਰ ਟੀਚਰ ਗੁਰੂ ਸ਼ਿਸ਼ ਪਰੰਪਰਾ ਜਿਹਨੂੰ ਕਹਿੰਦੇ ਨੇ। ਪਰ ਹੁਣ ਜਿਹੜੀ ਅੱਡ-ਅੱਡ ਧਰਮਾਂ ਦੀ, ਖਾਸ ਤੌਰ ਤੇ ਸਿੱਖਾਂ ਦੇ ਵਿੱਚ ਵੀ ਧਰਮਸਾਲ ਦਾ ਕਨਸੈਪਟ ਸੀ, ਮੁੱਢਲੇ ਪੰਜਾਬੀ ਗੁਰਮੁਖੀ ਦੇ ਸ਼ਬਦ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਜਾਂ ਕੰਸਰਨ ਜਿਹੜੇ ਵੀ ਉੱਥੇ ਸੀ ਸਿੰਘ ਉਹ ਪੜਾਉਂਦੇ ਸੀ, ਇੱਥੋਂ ਮੁੱਢਲੀ ਟ੍ਰੇਨਿੰਗ ਹੁੰਦੀ ਸੀ। ਔਰ ਜਦੋਂ ਅਜੇ ਬੱਚੀਆਂ ਦੀ ਐਜੂਕੇਸ਼ਨ ਜਿਹੜੀ ਹੈ ਉਸ ਦਾ ਬਹੁਤਾ ਪਸਾਰਾ ਨਹੀਂ ਸੀ, ਜਿੰਨਾ ਚਿੱਠੀ ਲਿਖਤ ਪੜ੍ਹਤ ਕਰਨੀ ਜਾਂ ਅੱਖਰ ਉਠਾਣੇ ਜਿਹਨੂੰ ਕਹਿੰਦੇ ਸੀ, ਉਹ ਗੁਰਦੁਆਰਿਆਂ ਦੇ ਵਿੱਚ ਹੀ ਹੁੰਦੇ ਸੀ, ਉੱਥੇ ਹੀ ਪੰਜਾਬੀ ਪੜ੍ਹਦੇ ਸੀ। ਇਸੇ ਤਰ੍ਹਾਂ ਜਿਹੜੀ ਮਦਰਸਾ ਪਰੰਪਰਾ ਹੈ, ਜਿਹੜੀ ਮਸੀਤ ਹੈ, ਮਸੀਤ ਦੇ ਨਾਲ ਮਦਰਸੇ ਦਾ ਪਾਰਟ, ਜਿੱਥੇ ਕਿ ਉਹ ਆਪਣੀ ਐਜੂਕੇਸ਼ਨ ਲੈਂਦੇ ਨੇ, ਜਿੱਥੇ ਕਿ ਉਹ ਜਿਹੜਾ ਹੈ ਉਹ ਕੁਰਾਨ ਸ਼ਰੀਫ ਪੜ੍ਹਦੇ ਨੇ। ਔਰ ਪਰ ਵਕਤ ਦੇ ਨਾਲ ਮਦਰਸਿਆਂ ਦੇ ਵਿੱਚ ਬਹੁਤ ਸਾਰੀ ਦੂਸਰੀ ਐਜੂਕੇਸ਼ਨ ਵੀ ਜਿਹੜੀ ਜਿਹਨੂੰ ਸੈਕੂਲਰ ਐਜੂਕੇਸ਼ਨ ਕਹਿੰਦੇ ਨੇ ਉਹ ਹੈ, ਕਿਉਂਕਿ ਗਵਰਨਮੈਂਟ ਨੇ ਇੰਨੇ ਸਕੂਲ ਤਾਂ ਸਾਰੇ ਪਾਸੇ ਖੋਲ੍ਹੇ ਨਹੀਂ ਹੋਏ ਕਿ ਭਾਈ ਉੱਥੇ ਜਿਹੜੀ ਆ ਉਹਨਾਂ ਨੂੰ ਐਜੂਕੇਸ਼ਨ ਮਿਲੇ। ਸੋ ਮੈਂ ਸਮਝਦਾ ਹਾਂ ਵੀ ਇਹ ਈਵਨ ਮਦਰਸਿਆਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਕਿ ਆਮ ਜਿਹੜੇ ਬੱਚੇ ਬੱਚੀਆਂ ਨੇ, ਬਹੁਤ ਗਰੀਬ ਜਿਹੜੇ ਗੁਰਬਤ ਦੇ ਮਾਰੇ ਹੋਏ, ਉਹਨਾਂ ਨੂੰ ਘੱਟੋ ਘੱਟ ਮੁੱਢਲੀ ਤਾਲੀਮ, ਬੇਸ਼ੱਕ ਉਹ ਮਜ਼ਹਬ ਦੇ ਹਵਾਲੇ ਨਾਲ ਵੀ ਹੈ, ਪਰ ਲਿਖਣਾ ਪੜ੍ਹਨਾ, ਚਿੱਠੀ ਲਿਖਣੀ ਪੜ੍ਹਨੀ ਉਹਨਾਂ ਨੂੰ ਆ। ਹੁਣ ਮਹਾਰਾਸ਼ਟਰ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹ ਇਹ ਸਮਝਦੀਆਂ ਕਿ ਮਦਰਸੇ ਆਪਣੇ ਆਪ ਦੇ ਵਿੱਚ ਇੱਕ ਟ੍ਰੇਨਿੰਗ ਪਾਰਟ ਨੇ, ਇੱਕ ਸਕੂਲ ਨੇ। ਹਾਲਾਂਕਿ ਜਦੋਂ ਅਸੀਂ ਪਾਕਿਸਤਾਨ ਦੇ ਮਦਰਸਿਆਂ ਦੇ ਹਵਾਲੇ ਨਾਲ ਸਾਊਦੀ ਅਰੇਬੀਆ, ਵਹਾਬੀ ਤੇ ਉਹ ਇੱਕ ਡਿਫਰੈਂਟ ਸਟੋਰੀ ਹੈ। ਲੇਕਿਨ ਇਸ ਗੱਲ ਨੂੰ ਸਭ ਨੇ ਟੈਸਟੀਫਾਈ ਕੀਤਾ, ਪੁਰਾਣੇ ਵੀ, ਇਹਨਾਂ ਦੇ ਜਿੰਨੇ ਵੀ ਇਨਵੈਸਟੀਗੇਟਿਵ ਪਾਰਟ ਵੀ ਰਹੇ, ਕਿ ਭਾਰਤ ਵਿੱਚ ਜਿਹੜੇ ਮਦਰਸੇ ਨੇ ਉਹ ਬਹੁਤ ਚੰਗਾ ਕੰਮ ਕਰਦੇ ਨੇ ਆਮ ਗਰੀਬ ਮੁਸਲਮਾਨ ਪਰਿਵਾਰਾਂ ਦੇ ਬੱਚਿਆਂ ਨੂੰ ਤਾਲੀਮ ਦੇ ਮਾਮਲੇ 'ਚ। ਪਰ ਮਹਾਰਾਸ਼ਟਰ ਸਰਕਾਰ ਨੇ ਇੱਕ ਆਰਡੀਨੈਂਸ ਕੱਢ ਦਿੱਤਾ, ਇੱਕ ਪਾਸੇ ਹਜ਼ੂਰ ਸਾਹਿਬ ਉਹਨਾਂ ਨੇ ਤਖਤ ਸਾਡੇ ਟੇਕ ਓਵਰ ਕਰ ਲਏ ਜੀ, RSS ਦਾ ਬੰਦਾ ਬਿਠਾ ਦਿੱਤਾ, ਪਹਿਲਾਂ BJP ਦਾ MLA ਉੱਤੇ ਲਾਇਆ ਤੇ ਇਹ ਆਰਡਰ ਕੱਢ ਦਿੱਤਾ ਕਿ ਵੀ ਇਹ ਜਿਹੜੇ ਨੇ ਇਹਨਾਂ ਨੂੰ ਸਕੂਲ ਤਸੱਵਰ ਹੀ ਨਹੀਂ ਕੀਤਾ ਜਾਏਗਾ। ਹੁਣ ਜਦੋਂ ਤੁਸੀਂ ਸਕੂਲ ਤਸੱਵਰ ਨਹੀਂ ਕਰਦੇ, ਜਿੰਨੀ ਇੱਕ ਗ੍ਰਾਂਟ ਸਰਕਾਰ ਵੱਲੋਂ ਆਂਦੀ ਹੈ ਜਿਹਦੇ ਥੱਲੇ ਜਿਹੜੇ ਟੀਚਰ ਰੱਖੇ ਜਾਂਦੇ ਨੇ, ਹੁਣ ਮਦਰਸੇ ਦਾ ਮਤਲਬ ਇਹ ਨਹੀਂ ਕਿ ਮੌਲਵੀ ਖਲੋ ਕੇ ਹੀ ਪੜ੍ਹਾਉਂਦਾ ਹੈ, ਪੂਰੇ ਦੇ ਪੂਰੇ ਮਦਰਸੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਮੈਜੋਰਿਟੀ ਹਿੰਦੂ ਟੀਚਰ ਨੇ ਜਿਹੜੇ ਪੜਾਉਂਦੇ ਨੇ, ਔਰ ਈਵਨ ਪੜ੍ਹਨ ਵਾਲੇ ਵੀ ਮਦਰਸਿਆਂ 'ਚ ਹਿੰਦੂ ਮੁੰਡੇ ਕੁੜੀਆਂ ਵੀ ਨੇ। ਲੇਕਿਨ ਕਿਉਂਕਿ ਮਦਰਸਾ ਮਸੀਤ ਜਾਂ ਇਸਲਾਮ ਦੇ ਨਾਲ ਐਸੋਸੀਏਟ ਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਜੀ ਬੰਦ ਕਰੋ ਇਹ ਸਾਰੇ। ਹੁਣ ਇਹ ਇੱਕ ਤੋਂ ਬਾਅਦ ਇੱਕ ਪਾਸੇ ਤਾਂ ਯੋਗਾ ਜਿਸ ਤਰੀਕੇ ਦੇ ਨਾਲ ਕੀਤਾ ਹੈ, ਸੰਸਕ੍ਰਿਤ ਦੇ ਹਵਾਲੇ ਨਾਲ ਸੁਸ਼ਮਾ ਸਵਰਾਜ ਨੇ ਥਾਈਲੈਂਡ 'ਚ ਗਈ, ਸੰਸਕ੍ਰਿਤ ਕਾਨਫਰੰਸ ਕੀਤੀ ਔਰ 60 ਦੇਸ਼ਾਂ ਦੇ ਜੀ ਨੁਮਾਇੰਦੇ ਆ ਗਏ, ਔਰ ਸੰਸਕ੍ਰਿਤ ਜਿਹੜੀ ਆ ਉਹਨੂੰ ਕੰਪਲਸਰੀ ਕਰੋ, ਮੈਂਡੇਟਰੀ ਕਰੋ, ਉਹ ਚੱਲ ਰਿਹਾ। ਪਰ ਜਿਹੜੀ ਗੱਲ ਦੂਜੀ ਮੈਂ ਖਾਸ ਤੌਰ ਤੇ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦਾ, ਔਰ ਜਿਵੇਂ ਅਸੀਂ ਨਾਰਥ ਈਸਟ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਉਹ ਮਨੀਪੁਰ ਹੋਏ, ਨਾਗਾਲੈਂਡ ਹੋਏ,
ਜਿਸ ਐਕਟ ਦਾ ਬਹੁਤ ਜ਼ਿਆਦਾ ਰੌਲਾ ਪੈਂਦਾ ਹੈ, ਜਿਹੜਾ ਕਿ ਫੌਜ ਨੂੰ, ਇੱਕ ਆਮ ਫੌਜੀ ਨੂੰ ਇਹ ਹੱਕ ਦਿੰਦਾ ਹੈ ਕਿ ਉਸ ਸਟੇਟ ਦੇ ਬੰਦੇ ਨੂੰ ਜਿੱਥੇ ਮਰਜ਼ੀ ਮਾਰ ਦੇ, ਬੀਬੀਆਂ ਦੇ ਨਾਲ ਜੋ ਮਰਜ਼ੀ ਉਹ ਕਰਨ, ਉਹਦੇ ਲਈ ਕੋਈ ਉਹਨਾਂ ਦੀ ਉਹ ਅਕਾਊਂਟੇਬਲ ਨਹੀਂ ਨੇ, ਆਨਸਰੇਬਲ ਨਹੀਂ ਨੇ। ਔਰ ਇਹ ਐਕਟ ਹੈ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਪਿਛਲੇ ਕੱਲ ਇੱਕ ਰਿਪੋਰਟ ਕੱਢੀ ਹੈ ਜਿਹੜੀ ਕਿ 58 ਕੇਸ ਉਹਨਾਂ ਨੇ ਸਟੱਡੀ ਕੀਤੇ ਨੇ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਤੇ ਬੇਸਡ ਹੈ। ਔਰ ਉਹਦੇ ਚ ਉਹਨਾਂ ਨੇ ਬੜੀ ਕਲੀਅਰਲੀ, ਔਰ ਇਹ ਦਾ ਹਿੰਦੂ ਅਖਬਾਰ ਦੀ ਮੇਨ ਖਬਰ ਹੈ ਕਿ ਉਹਦੇ ਚ ਉਹਨਾਂ ਨੇ ਇਹ ਕਿਹਾ, ਇਨ ਅ ਰਿਪੋਰਟ ਦੈਟ ਕਾਲਡ ਫਾਰ ਐਨ ਐਂਡ ਟੂ ਯੂਜ਼ ਆਫ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ in Jammu and Kashmir, human rights group Amnesty International has released a detailed report on the basis of 58 case studies of alleged excesses by the armed forces in the state. ਉਹਨਾਂ ਨੇ ਕਿਹਾ ਜੀ 58 ਕੇਸਾਂ 'ਚ ਕਿਸੇ ਨੂੰ ਕੋਈ, ਔਰ ਆਰਮੀ ਜਿਹੜੀ ਹੈ ਉੱਥੇ ਉਹਨੂੰ ਡੈਡ ਕਰ ਦਿੰਦੀ ਹੈ, ਕੋਈ ਸੁਣਵਾਈ ਨਹੀਂ। ਔਰ ਜਿਹੜੇ ਮਾਰੇ ਗਏ ਉਹਨੇ 17 ਸਾਲ ਦੇ ਮੁੰਡੇ ਨੇ। ਔਰ ਜਿਹੜੀ ਰਿਪੋਰਟ 'ਚ ਉਹਨਾਂ ਨੇ ਕਨਕਲੂਡ ਕੀਤਾ ਹੈ, the report which is likely to spark a strong response from the government recommends that India withdraw AFSPA, यही वो act है, turn over cases of alleged human rights violations and disappearances to civil courts, and invite the UN Special Rapporteur and UN Working Group on Disappearances to visit with unimpeded access to victims and witnesses. कि UN ਦੇ ਇਹ rapporteurs ਔਰ ਵਰਕਿੰਗ ਗਰੁੱਪ ਜਿਹੜੇ ਨੇ ਉਹਨਾਂ ਨੂੰ ਇਨਵਾਈਟ ਕਰੋ ਤਾਂ ਕਿ ਲੋਕਾਂ ਦੇ ਤੱਕ ਜਿਹੜੀ ਹੈ ਉਹ ਪੂਰੀ ਇਹਨਾਂ ਕੇਸਿਸ ਦੀ ਪੜਤਾਲ ਕਰ ਸਕਣ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਦਿੱਲੀ ਦੇ ਵਿੱਚ ਹੀ ਰਿਪੋਰਟ ਜਾਰੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਵਿਦ ਡੀਟੇਲ ਕਿਹਾ ਵੀ ਕੀ ਹੁੰਦਾ ਤੇ ਉਹਦਾ ਫੌਰਨ ਜਿਹੜਾ, ਕਿਉਂਕਿ ਅੱਜ ਕੱਲ੍ਹ ਰਾਜਨਾਥ ਸਿੰਘ ਕਸ਼ਮੀਰ ਗਿਆ ਹੋਇਆ ਅਮਰਨਾਥ ਦੀ ਯਾਤਰਾ ਦੇ ਉੱਤੇ, ਔਰ ਉੱਥੇ ਉਹਨੇ ਕਿਹਾ ਕਿ ਜੀ ਬਿਲਕੁਲ ਪ੍ਰੇ ਕਰੋ ਕਿ ਜੀ ਅਸੀਂ ਇਹ ਐਕਟ ਤੋੜ ਸਕੀਏ, ਪਰ ਜਦੋਂ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਹੁਣ ਜ਼ਾਹਰ ਹੈ ਕਿ ਇੱਕ ਪਾਸੇ ਕਿਵੇਂ ਸਿੱਖਾਂ ਨੂੰ ਦਵਲਿਆ ਇਹਨਾਂ ਨੇ ਜੀ, ਦੂਜੇ ਪਾਸੇ ਮੁਸਲਮਾਨਾਂ ਨੂੰ ਐਕੈਡੈਮਿਕਲੀ ਐਜੂਕੇਸ਼ਨ ਵਾਈਜ਼ ਡਿਪਰਾਈਵ ਪਹਿਲਾਂ ਹੀ ਕੀਤਾ ਹੋਇਆ ਸੀ। ਜਿਹੜੀ ਮਾੜੀ ਮੋਟੀ ਐਜੂਕੇਸ਼ਨ ਮਦਰਸਿਆਂ ਰਾਹੀਂ ਲੈਂਦੇ ਸੀ ਉਹਦਾ ਵੀ ਕੰਮ ਬੰਦ, ਕਿਉਂਕਿ ਇਕੱਲਾ ਇਹੀ ਨਹੀਂ ਹੈ ਵੀ ਉਹਨਾਂ ਨੂੰ ਗ੍ਰਾਂਟਸ ਨਹੀਂ ਮਿਲਣਗੀਆਂ, ਉਹਨਾਂ ਵੱਲੋਂ ਜਿਹੜੀ ਵੀ ਉਹ 8ਵੀਂ 10ਵੀਂ ਤੱਕ ਪੜ੍ਹਾਉਂਦੇ ਸੀ, ਅੱਗੇ ਉਹਨਾਂ ਦੀਆਂ ਡਿਗਰੀਆਂ ਨੂੰ ਮਾਨਤਾ ਹੁੰਦੀ ਸੀ, ਸਰਟੀਫਿਕੇਟ ਨੂੰ, ਉਹ ਅੱਗੇ ਪੜ੍ਹ ਸਕਦੇ ਸੀ, ਉਹ ਸਭ ਵੀ ਖਤਮ ਹੋ ਗਿਆ। ਔਰ ਇਧਰ ਕਸ਼ਮੀਰ ਦੇ ਵਿੱਚ ਜਿੱਥੇ ਕਿ 7 ਲੱਖ ਫੌਜ ਰੱਖੀ ਹੋਈ ਹੈ, ਇਸ ਐਕਟ ਦੇ ਰਾਹੀਂ ਉਹ ਪੂਰੀ ਦੀ ਪੂਰੀ ਜਵਾਨੀ ਦਾ ਕਾਂਡ ਜਿਵੇਂ ਪੰਜਾਬ ਦੇ ਵਿੱਚ ਕੀਤਾ ਕਰ ਰਹੇ ਨੇ। ਔਰ ਇਹਦੇ ਬਾਵਜੂਦ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਬੜੀ ਡੀਟੇਲਡ ਰਿਪੋਰਟ, ਔਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਿਪੋਰਟਸ ਆਈਆਂ ਕਿ ਕਿਵੇਂ ਮਿਸਯੂਜ਼ ਹੈ, ਕਿਵੇਂ ਉਹਨਾਂ ਦੇ ਜਿਹੜੇ ਅਸਾਮ ਰਾਈਫਲਸ ਹੈ ਜਾਂ ਦੂਸਰੀਆਂ ਇਹਨਾਂ ਦੇ ਸਾਰੀਆਂ ਹੀ ਪੈਰਾਮਿਲਟਰੀ ਫੋਰਸਿਸ ਨੇ, ਰੈਗੂਲਰ ਆਰਮੀ ਹੈ, ਉਹ ਕਿਵੇਂ ਬੀਬੀਆਂ ਦੇ ਨਾਲ ਜ਼ਬਰ ਜ਼ਨਾ ਕਰਦੇ ਨੇ, ਕਿਵੇਂ। ਔਰ ਸਾਡੇ ਸਾਹਮਣੇ ਹੈ ਚਿੱਠੀ ਸਿੰਘਪੁਰਾ ਤੋਂ ਬਾਅਦ ਜਿੱਥੇ 35 ਬੇਗੁਨਾਹ ਸਿੱਖ ਮਾਰੇ, ਕਿਵੇਂ ਅਗਲੇ 3-4 ਦਿਨ ਬਾਅਦ ਜਿਹੜੇ 5 ਬੇਗੁਨਾਹ ਮੁਸਲਮਾਨ ਮੁੰਡੇ ਚੁੱਕ ਕੇ ਮਾਰ ਦਿੱਤੇ ਗਿਆ ਜੀ, ਇਹ ਲਸ਼ਕਰੇ ਤਾਇਬਾ ਦੇ ਬੰਦੇ ਨੇ। ਔਰ ਇਹਦੇ ਬਾਵਜੂਦ ਕਿ ਇਨੀਸ਼ੀਅਲ ਗਿਲਟ ਪ੍ਰੂਵ ਹੋਇਆ, ਸੁਪਰੀਮ ਕੋਰਟ ਤੱਕ ਕੇਸ ਗਿਆ, ਉਹਨਾਂ ਨੇ ਫਿਰ ਕੋਰਟ ਮਾਰਸ਼ਲ ਕਰਨ ਦੇ ਥੱਲੇ ਇਹਨਾਂ ਦੇ ਕੋਰਟ ਨੂੰ ਭੇਜਿਆ, ਆਰਮੀ ਨੇ ਕਿਹਾ ਜੀ ਦੇयर इज नो ਐਵੀਡੈਂਸ। ਔਰ ਇਹੀ ਗੱਲ ਜਿਹੜੀ ਹੈ ਹੁਣ ਵੀ ਇਸ ਰਿਪੋਰਟ ਮੁਤਾਬਕ ਆਰਮੀ ਹਰ ਕੇਸ 'ਚ ਕਹਿੰਦੀ ਹੈ ਜੀ ਨਹੀਂ ਇਹ ਬਿਲਕੁਲ ਝੂਠ ਹੈ, ਕੋਈ ਸਾਡੇ ਜਵਾਨਾਂ ਨੇ ਵਾਇਓਲੇਸ਼ਨ ਨਹੀਂ ਕੀਤੀ। ਸੋ ਇਹ ਹਾਲ ਦੂਸਰੀ ਵੱਡੀ ਮਾਈਨੋਰਿਟੀ 160 ਮਿਲੀਅਨ ਮੁਸਲਮਾਨਾਂ ਦਾ ਹੈ, ਜਿਨ੍ਹਾਂ ਨੇ 47 'ਚ ਇਹ ਸਮਝ ਕੇ ਕਿ ਜਿਵੇਂ ਸਿੱਖ ਲੀਡਰਸ਼ਿਪ ਨੇ ਸਮਝਿਆ ਕਿ ਭਾਈ ਅਸੀਂ ਜਿਹੜਾ ਹੈ ਇਹਨਾਂ ਦੇ ਨਾਲ ਸ਼ੇਅਰ ਕਰ ਲਾਂਗੇ, ਜੋ ਵੀ ਸਾਡੇ ਵੱਡੇ ਭਰਾ ਨੇ ਉਹਨਾਂ ਨੇ ਵੀ ਇਹ ਸਮਝਿਆ ਵੀ ਅਸੀਂ ਸਾਡਾ ਨੇਸ਼ਨ ਹੈ, ਅਸੀਂ ਕਿੱਥੇ ਛੱਡ ਕੇ ਜਾਈਏ। ਔਰ ਫਿਰ ਇਹ ਜਿਹੜੀ ਗੱਲ ਸ਼ਾਇਦ ਕਾਇਦੇ ਆਜ਼ਮ ਨੇ ਸਿੱਖ ਲੀਡਰਾਂ ਨੂੰ ਕਹੀ ਸੀ, ਉਹਨਾਂ ਦੇ ਆਪਣੇ ਮੁਸਲਮਾਨ ਕੁਝ ਭਰਾਵਾਂ ਨੂੰ ਵੀ ਨਹੀਂ ਸੀ ਸਮਝ ਆਈ, ਉਹ ਵੀ ਉਦੋਂ ਵੀ ਕਾਇਦੇ ਆਜ਼ਮ ਨੂੰ ਕਾਫਰੇ ਆਜ਼ਮ ਕਹਿੰਦੇ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਸਿੱਖਾਂ ਨੂੰ ਮੁਖਾਤਬ ਹੁੰਦੇ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿਆਸੀ ਤੌਰ ਤੇ ਬਿਲਕੁਲ ਅਨਾੜੀ ਨੇ, ਮੂਰਖ ਨੇ। ਦੇ ਹੈਵ ਸੀਨ ਹਿੰਦੂਜ਼ ਐਜ਼ ਦਾ co-slaves, but when they will see them as the rulers, they will see their true face, that they will be the masters and Sikhs will be the slaves। ਕਿ ਇੱਕ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਜਦੋਂ ਉਹਨਾਂ ਨੂੰ ਆਜ਼ਾਦ ਦੇਖਣਗੇ ਤਾਂ ਫਿਰ ਇਹਨਾਂ ਨੂੰ ਸਮਝ ਆਏਗੀ ਕਿ ਉਹ ਮਾਲਕ ਹੋਣਗੇ ਤੇ ਇਹ ਗੁਲਾਮ ਹੋਣਗੇ। ਸੋ ਇਹ ਦੋਨੋਂ ਹੀ ਘਟਨਾਵਾਂ ਦੋਨੋਂ ਪਾਸੇ ਦੀਆਂ ਬਿਆਨ ਕਰਦੀਆਂ ਕਿ ਘੱਟ ਗਿਣਤੀਆਂ ਅੱਜ ਕਿਸ ਹਾਲ ਦੇ ਵਿੱਚ, ਹਾਲ ਕੀ ਹੈ, ਬਦਹਾਲੀ
ਜਿਹੜੀ ਹੈ ਉਹੀ ਉਹਨਾਂ ਦੇ ਨਸੀਬ ਰਹਿ ਗਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।